ਪ੍ਰੈਜ਼ੀਡੈਂਟ ਪੁਟਿਨ ਰਸ਼ੀਆ ਦੇ ਉਹ ਹੁਣ ਬਾਹਰ ਨਿਕਲੇ ਆ 4 ਮਹੀਨਿਆਂ ਬਾਅਦ। ਪਹਿਲਾਂ ਤਾਂ ਬਹੁਤ ਖਬਰਾਂ ਆਉਂਦੀਆਂ ਸੀਆਂ ਵੀ ਸ਼ਾਇਦ ਉਹ ਇੱਕ ਬੰਕਰ ਦੇ ਵਿੱਚੋਂ ਆਰਡਰ ਦੇਈ ਜਾਂਦੇ ਆ ਤੇ ਬਾਹਰ ਨਿਕਲਦਿਆਂ ਨੇ ਉਹਨਾਂ ਨੇ ਕਾਫ਼ੀ ਅਮਰੀਕਾ ਦੇ ਉੱਤੇ ਆਪਣਾ ਨਜਲਾ ਝਾੜਿਆ ਹੈਗਾ ਤੇ ਉਹ ਕਹਿੰਦੇ ਆ ਵੀ ਜਦੋਂ ਤੋਂ ਹੀ ਕੋਲਡ ਵਾਰ ਖਤਮ ਹੋਇਆ ਤੇ ਯੂਐਸਏ ਨੇ ਆਪਣੇ ਆਪ ਨੂੰ ਗੋਡ ਦਾ ਰਿਪਰੈਜ਼ੈਂਟੇਟਿਵ ਧਰਤੀ ਦੇ ਉੱਤੇ ਪੇਸ਼ ਕਰ ਦਿੱਤਾ ਤੇ ਉਹ ਆਪਣੇ ਆਪ ਨੂੰ ਯੂਨੀਲੈਟਰਲੀ ਯੂਨੀਪੋਲਰ ਵਰਲਡ ਦੇ ਵਿੱਚ ਉਹ ਸਮਝ ਰਹੇ ਆ ਤੇ ਇਹ ਇਸ ਦਾ ਹੁਣ ਐਂਡ ਹੈਗਾ ਆ। ਉਹਨਾਂ ਨੇ ਜੋ ਲੈਕਚਰ ਕਰਨਾ ਸੀ ਉਹ 90 ਮਿੰਟ ਲੇਟ ਕਰਨਾ ਪਿਆ। ਕ੍ਰੈਮਲਿਨ ਦੇ ਸਪੋਕਸਪਰਸਨ ਡਿਮਿਟਰੀ ਪੈਸਕੋਵ ਨੇ ਦੱਸਿਆ ਕਿਉਂਕਿ ਯੂਕਰੇਨੀਅਨ ਆਈਟੀ ਆਰਮੀ ਨੇ ਉਹਨਾਂ ਦੇ ਹੈਕ ਕਰ ਲਿਆ ਸੀ। 90 ਮਿੰਟ ਉਹਨਾਂ ਦਾ ਜੋ ਉੱਥੇ ਸਾਰਾ ਸਿਸਟਮ ਸੀਗਾ ਉਸਨੂੰ ਹੈਕ ਕਰ ਰੱਖਿਆ ਹੈਗਾ। ਸੋ ਰਸ਼ੀਆ ਨੇ ਇਹ ਕਿਹਾ ਵੀ ਅਗਲਾ ਜੋ ਭੁੱਖਮਰੀ ਆਊਗੀ ਉਹਦੇ ਲਈ ਅਮਰੀਕਾ ਵਾਲੇ ਜ਼ਿੰਮੇਵਾਰ ਹੋਣਗੇ ਕਿਉਂਕਿ ਯੂਕਰੇਨ ਤੇ ਰਸ਼ੀਆ ਦੇ ਵਿੱਚ ਬਹੁਤ ਜ਼ਿਆਦਾ ਫੂਡ ਖਾਸ ਕਰਕੇ ਕਣਕ ਹੁੰਦੀ ਆ ਤੇ ਪੂਰੀ ਦੁਨੀਆ ਨੂੰ ਜਾਂਦੀ ਹੈਗੀ ਆ। 49 ਮਿਲੀਅਨ ਲੋਕ ਭੁੱਖਮਰੀ ਦਾ ਸ਼ਿਕਾਰ ਹੋ ਸਕਦੇ ਆ। ਦੋਨਾਂ ਹੀ ਨੂੰ ਯੂਐਸ ਤੇ ਯੂਰਪੀਅਨ ਯੂਨੀਅਨ ਦੋਨਾਂ ਨੂੰ ਉਸਨੇ ਜ਼ਿੰਮੇਵਾਰ ਠਹਿਰਾਇਆ ਹੈਗਾ ਯੂਕਰੇਨ ਵਾਰ ਦੇ ਲਈ। ਪਰ ਯੂਕਰੇਨ ਦੀ ਕੰਡੀਸ਼ਨ ਬਹੁਤ ਬੁਰੀ ਆ। ਬਹੁਤ ਵੱਡੀ ਗਿਣਤੀ 'ਚ ਲੋਕ ਮਾਰੇ ਜਾ ਚੁੱਕੇ ਆ। ਪੂਰੀ ਤਰ੍ਹਾਂ ਇਸ ਟਾਈਮ ਕਿੰਨੇ ਜ਼ਿਆਦਾ ਸ਼ਹਿਰ ਤਬਾਹ ਕਰ ਦਿੱਤੇ ਗਏ ਹੈਗੇ। ਜੀ ਬਿਲਕੁਲ, ਹਮਲਾ ਕਰਨ ਉਹ, ਲੋਕੀ ਮਾਰਨ ਉਹ ਤੇ ਕਸੂਰ ਅਮਰੀਕਾ ਦਾ। ਚਲੋ ਇਹ ਤਾਂ ਕਹਿ ਦੇਣਾ ਕਿਤੇ ਨਾ ਕਿਤੇ ਉਹਨਾਂ ਦੇ ਲਈ ਉਹਨਾਂ ਨੂੰ ਸੌਖਾ ਸ਼ਾਇਦ ਜਿਹੜਾ ਆ ਉਹ ਲੱਗਦਾ ਆ। ਪਰ ਜਿਹੜੀਆਂ ਗੱਲਾਂ ਕਹਿ ਕੇ ਉਹਨਾਂ ਨੇ ਉਹ ਜਿਹੜਾ ਉਹ ਹਮਲਾ ਕੀਤਾ ਉਹਨਾਂ ਵਿੱਚੋਂ ਤਾਂ ਕੁਛ ਵੀ ਉਸ ਦੇ ਵਿੱਚ ਸੱਚਾਈ ਨਹੀਂ ਆ। ਹੁਣ ਫੂਡ ਗ੍ਰੇਨ ਦੇ ਉੱਤੇ ਹਰਜੋਤ ਸਿੰਘ ਜੀ ਉਹਨਾਂ ਦੇ ਯੂਕਰੇਨ ਦੇ ਉੱਤੇ ਇਹ ਚੋਰੀ ਕਰਕੇ ਉਹਨੂੰ ਆਪ ਮਾਰਕੀਟ 'ਚ ਵੇਚ ਕੇ ਬਿਲੀਅਨਸ ਆਫ ਡਾਲਰ ਜਿਹੜੇ ਉਹਨਾਂ ਨੇ ਕਮਾਏ ਹੈਗੇ ਆ। ਉਧਰਲੇ ਪਾਸੇ ਰੂਸ ਨੇ ਤੇਲ ਦੀਆਂ ਜਿਹੜੀ ਸ਼ਾਰਟੇਜਿਸ ਕਰਕੇ ਯੂਰਪ ਦੇ ਵਿੱਚ ਉਹਨਾਂ ਦਾ ਵੀ ਧੂੰਆਂ ਜਿਹੜਾ ਇਸ ਟਾਈਮ ਕੱਢਿਆ ਪਿਆ ਆ। ਯੂਰਪੀਅਨ ਲੀਡਰ ਕੱਲ੍ਹ ਹੀ ਜਿਹੜਾ ਉਹ ਆਖ ਰਹੇ ਸੀਗੇ ਵੀ ਭਾਈ ਕਿਸ ਤਰੀਕੇ ਦੇ ਨਾਲ ਜਿਹੜਾ ਰੂਸ ਆ ਉਹ ਤੇਲ ਨੂੰ ਇੱਕ ਹਥਿਆਰ ਦੇ ਵਜੋਂ ਜਿਹੜਾ ਆ ਉਹ ਵਰਤ ਰਿਹਾ ਹੈਗਾ ਆ। ਸੋ ਹੁਣ ਅੱਗੇ ਕੀ ਬਣਨ ਜਾ ਰਿਹਾ ਆ, ਸਥਿਤੀ ਕਿੱਦਾਂ ਦੀ ਹੋਊਗੀ, ਇਹ ਦੇਖਣ ਵਾਲੀ ਗੱਲ ਆ। ਪ੍ਰੋਬਲਮ ਕੀ ਹੁੰਦੀ ਆ ਹਰਜੋਤ ਸਿੰਘ ਜੀ, ਜਦੋਂ ਸ਼ੁਰੂਆਤੀ ਦੌਰ ਦੇ ਵਿੱਚ ਲੜਾਈ ਚੱਲਦੀ ਆ, ਹੁਣ ਤਾਂ ਸਾਰੇ ਜਣੇ ਯੂਕਰੇਨ ਦਾ ਸਾਥ ਅਮਰੀਕਾ ਵੀ ਤੇ ਯੂਰਪੀਅਨ ਸੰਘ ਵੀ ਜਿਹੜਾ ਉਹ ਦਈ ਜਾਂਦਾ ਹੈਗਾ। ਮੈਜੋਰਟੀ ਯੂਰਪੀਅਨ ਮੁਲਕ ਜਿਹੜੇ ਉਹ ਦਈ ਜਾਂਦੇ ਆ। ਪਰ ਜੇ ਲੰਮਾ ਸਮਾਂ ਚੱਲਦੀ ਆ, ਹੁਣ ਜਿਹੜਾ 3 ਮਹੀਨੇ ਤੋਂ ਉੱਤੇ ਹੋ ਗਿਆ, ਸਾਲ ਖੰਡ ਜੇ ਕੁਛ ਚੱਲਦਾ ਆ, ਕੀ ਸਾਲ ਬਾਅਦ ਇਹ ਸਾਰੇ ਜਾਣੇ ਇਕੱਠੇ ਹੋਣਗੇ ਯੂਕਰੇਨ ਦੀ ਪਿੱਠ ਥਾਪੜਨਗੇ, ਇਹ ਦੇਖਣ ਵਾਲੀ ਗੱਲ ਹੋਊਗੀ। ਯੂਰਪ ਦੇ ਕਈ ਲੀਡਰ ਕੱਲ ਜ਼ੈਲੈਂਸਕੀ ਨੂੰ ਵੀ ਜਿਹੜੇ ਉਹ ਮਿਲੇ ਸੀਗੇ। ਉਹ ਤਾਂ ਆਮ ਜਿਹੜੀ ਆਰਮੀ ਵਾਲੀ ਗ੍ਰੀਨ ਟੀ-ਸ਼ਰਟ ਪਾ ਕੇ ਸੀਗਾ ਤੇ ਦੂਜਿਆਂ ਨੇ ਕੋਟ ਪਾ ਕੇ ਫੋਟੋਆਂ ਜਿਹੜੀਆਂ ਉੱਥੇ ਉਹ ਖਿਚਾਉਣ ਡਏ ਸੀਗੇ। ਸੋ ਹੁਣ ਦੇਖੋ ਭਰੋਸਾ ਦਿਵਾਉਂਦੇ ਆ। ਯੂਕਰੇਨ ਬਾਰ-ਬਾਰ ਮੰਗ ਕਰ ਰਿਹਾ ਵੀ ਭਾਈ ਸਾਨੂੰ ਲੋੜ ਹੈ ਇਸ ਟਾਈਮ ਹਥਿਆਰਾਂ ਦੀ, ਜੇ ਅਸੀਂ ਰੂਸ ਦਾ ਜਿਹੜਾ ਉਹ ਮੁਕਾਬਲਾ ਕਰਨਾ ਆ। ਹੁਣ ਅਮਰੀਕਾ ਨੇ ਆਲਰੇਡੀ 54 ਬਿਲੀਅਨ ਡਾਲਰ ਯੂਕਰੇਨ ਨੂੰ ਇਸ ਸਾਲ ਦੇ ਵਿੱਚ ਪਿਛਲੇ ਕੁਛ ਮਹੀਨਿਆਂ ਦੇ ਵਿੱਚ ਆਲਰੇਡੀ ਕਾਂਗਰਸ ਵੱਲੋਂ ਅਪਰੂਵ ਕਰਕੇ ਜਿਹੜਾ ਉਹ ਦੇ ਦਿੱਤਾ ਗਿਆ ਆ, ਉਸ ਨੂੰ ਜਾ ਰਿਹਾ ਹੈਗਾ, ਜਿਸ ਦੇ ਵਿੱਚ ਫੌਜੀ ਸਹਾਇਤਾ ਹੈ। ਰੀਸੈਂਟਲੀ ਇੱਕ ਹੋਰ 1 ਬਿਲੀਅਨ ਡਾਲਰ ਦਾ ਨਵਾਂ ਪੈਕੇਜ ਯੂਕਰੇਨ ਨੂੰ ਹਥਿਆਰ ਦੇਣ ਦੇ ਲਈ ਆਰਮੀ ਮਿਲਟਰੀ ਅਸਿਸਟੈਂਸ ਦੇ ਨਾਂ ਦੇ ਉੱਤੇ ਜਿਹੜਾ ਉਹ ਦਿੱਤਾ ਗਿਆ ਹੈਗਾ ਆ। ਸੋ ਹੁਣ ਦੇਖੋ ਅੱਗੇ ਕੀ ਬਣਦਾ ਆ, ਪਰ ਯੂਕਰੇਨ ਦੇ ਲੋਕਾਂ ਦੇ ਲਈ ਕੋਈ ਬਹੁਤੀ ਸਥਿਤੀ ਜਿਹੜੀ ਉਹ ਚੰਗੀ ਨਹੀਂ ਹੈਗੀ। ਜੀ ਬਿਲਕੁਲ, ਯੂਕਰੇਨ ਦੇ ਲੋਕ ਕਹਿ ਰਹੇ ਆ ਵੀ ਸਾਡੇ ਦਾਣੇ ਜਿਹੜੇ ਆ ਉਹ ਚੋਰੀ ਕਰ ਰਹੇ ਆ ਕਣਕ ਨੂੰ ਤੇ ਮਾਈਨਸ ਉਹਨੀ ਖੇਤਾਂ ਦੇ ਵਿੱਚ ਲਾ ਦਿੱਤੀਆਂ ਆ ਤੇ ਸਾਡੀ ਜਿਹੜੀ ਧਰਤੀ ਆ ਉਸ ਨੂੰ ਵੀ ਕਬਜ਼ੇ ਦੇ ਵਿੱਚ ਲੈ ਲਿਆ ਹੈਗਾ।